ਤੇ ਵਿਧਾਇਕਾਂ ਮੰਤਰੀਆਂ ਨੂੰ ਸੰਮਣ ਜਿਹੜੇ ਹੋ ਰਹੇ ਆ, ਉਹਨਾਂ ਸੰਬੰਧ ਦੇ ਵਿੱਚ ਇੱਕ ਸਵਾਲ ਇਹ ਵੀ ਗੂੰਜ ਰਿਹਾ ਵੀ ਇਹਨਾਂ ਤਿਲਾਂ 'ਚ ਤੇਲ ਵੀ ਹੈ? ਪ੍ਰਵੀਨ ਜੀ, 29 ਜੂਨ ਹੂੰ, ਬਿਲਕੁਲ ਨੇੜੇ ਖੜੀ ਹੈ। ਜੀ, ਇੱਕ ਦਿਨ ਦਾ ਹੀ ਵਕਫਾ ਹੁਣ ਤਾਂ। ਜੀ, ਜੀ। ਸਾਡੇ ਇੱਥੇ 26 ਤਰੀਕ ਚੜ੍ਹ ਗਈ, ਹੂੰ, ਮਤਲਬ 27 ਹੈ ਨਾ, ਹੋ ਗਈ ਹੈ। ਹੂੰ, ਤੇ ਉਹਦੇ ਹਿਸਾਬ ਨਾਲ ਜੇ ਮੈਂ ਦੇਖਾਂ ਤਾਂ 27 ਤਰੀਕ ਤੋਂ ਬਾਅਦ ਕੱਲ ਦਾ ਦਿਨ 28 ਦਾ ਤਰੀਕ ਹੀ ਬਚਿਆ, ਹੂੰ, 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 ਤੇ 29 ਨੂੰ ਤਾਂ ਪੇਸ਼ ਹੀ ਹੋਣਾ। ਜੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ, ਜੀ, ਪੰਜਾਬ ਦੇ ਵਿਧਾਇਕਾਂ ਨੂੰ ਸੰਮਣ ਭੇਜੇ। ਠੀਕ ਹੈ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਸੰਮਣ ਜਾਰੀ ਹੋਏ ਨੇ। ਬਕਾਇਦਾ ਤੌਰ ਤੇ ਕੱਲੇ ਐਮਐਲਏ ਨੂੰ ਚਿੱਠੀ ਗਈ ਹੈ, ਹੂੰ, ਹੂੰ, ਈਮੇਲ ਗਈ ਹੈ, WhatsApp ਗਿਆ ਹੈ। ਤੇ ਇਹਦੇ ਵਿੱਚੋਂ ਜੇ ਮੈਂ ਦੇਖਾਂ 117 ਚੋਂ ਕਰੀਬ 78 ਦੇ ਕਰੀਬ ਐਮਐਲਏ ਨੇ ਜਿਹੜੇ ਸਿੱਖ ਐਮਐਲਏ ਨੇ, 9 ਦੇ ਕਰੀਬ ਮੰਤਰੀ ਨੇ। ਜੀ, ਸੋ ਉਹ ਕਹਿੰਦੇ ਵੀ ਜਿਹੜੇ ਤਾਂ ਸਿੱਖ ਐਮਐਲਏ ਨਹੀਂ ਹੈਗੇ, ਹੂੰ, ਹੂੰ, ਉਹ 29 ਜੂਨ ਤੋਂ ਪਹਿਲਾਂ ਆਪਣਾ ਲਿਖਤ ਜਵਾਬ, ਮਤਲਬ ਫਿਰ ਅੱਜ ਤਾਂ ਕੱਲ ਦਾ ਦਿਨ ਹੈ ਉਹਨਾਂ ਕੋਲ ਤਾਂ, ਹਾਂਜੀ, ਹਾਂਜੀ, ਹੈ ਨਾ, ਬਿਲਕੁਲ। ਉਹ ਆਪਣਾ ਲਿਖਤ ਜਵਾਬ ਭੇਜਣ। ਤੇ ਜਿਹੜੇ ਸਿੱਖ ਐਮਐਲਏ ਨੇ 29 ਜੂਨ ਨੂੰ ਪੇਸ਼ ਹੋਣ, ਉਹਨਾਂ ਨੂੰ ਇਹ ਸੰਮਣ 17 ਔਰ 18 ਜੂਨ ਨੂੰ ਜਾਰੀ ਹੋ ਗਏ ਸੀ। ਸਪੀਕਰ ਸਾਹਿਬ ਨੂੰ 23 ਤਰੀਕ ਨੂੰ ਸੂਚਿਤ ਕਰਤਾ ਸੀ ਸਾਰਾ ਕੁਝ ਭੇਜ ਕੇ। ਠੀਕ ਹੈ ਜੀ। ਹੁਣ ਇਸ ਤਰੀਕੇ ਨਾਲ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਹੜੇ ਸਿੱਖ ਐਮਐਲਏ ਨਹੀਂ ਹੈਗੇ, ਉਹ ਕਹਿੰਦੇ ਵੀ ਲਿਖਤੀ ਜਵਾਬ ਤਾਂ ਅਸੀਂ ਦਿਆਂਗੇ ਜੇ ਸਾਡੀ ਇੱਛਾ ਤਾਂ ਇਹ ਵੀ ਹੈ ਕਿ ਅਸੀਂ ਜਾ ਕੇ ਵੀ ਪੇਸ਼ ਕਰ ਦਈਏ ਆਪਣਾ ਜਵਾਬ, ਜੀ, ਕੋਈ ਮਨਸਾ ਨਹੀਂ, ਹੈ ਨਾ, ਕੋਈ ਸ਼ੰਕੇ ਸ਼ੋਭੇ ਨਹੀਂ। ਹੂੰ, ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਹਰੋਂ ਨੇ, ਹੋਰ ਦਲਾਂ ਦੇ ਐਮਐਲਏ ਨੇ, ਉਹ ਸਿੱਖ ਨੇ ਜਾਂ ਦੂਸਰੇ ਨੇ, ਉਹ ਸਾਰੇ ਕਹਿੰਦੇ ਅਸੀਂ ਪੇਸ਼ ਹੋਣ ਲਈ, ਅਸੀਂ ਜਾਣ ਲਈ ਤਿਆਰ। ਜੀ, ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਸੱਤਾਧਾਰੀ ਧਿਰ ਤੇ। ਠੀਕ ਹੈ। ਹੁਣ ਕੀ ਇਹਨਾਂ ਤਿਲਾਂ 'ਚ ਤੇਲ ਹੈ? ਇਹ ਆਪਣੇ ਆਕਾ ਨੂੰ, ਆਪਣੇ ਸੁਪਰੀਮੋ ਨੂੰ ਬਾਂਹ ਖੜੀ ਕਰਕੇ ਕਹਿ ਸਕਦੇ ਨੇ ਹੂੰ, ਹੂੰ, ਕਿ ਆ ਚੱਕ ਤੇਰੀ ਵਿਧਾਇਕੀ, ਸਾਨੂੰ ਪਹਿਲਾਂ ਆਪਣਾ ਪੰਜਾਬ, ਪਹਿਲਾਂ ਆਪਣਾ ਭਾਈਚਾਰਾ, ਪਹਿਲਾਂ ਆਪਣਾ ਧਰਮ, ਹੂੰ, ਪਹਿਲਾਂ ਆਪਣੇ ਇੱਜ਼ਤ ਵਾਲੇ ਸਥਾਨ, ਅਸੀਂ ਤਾਂ ਚੱਲੇ। ਹੂੰ, ਕੀ ਦਮ ਹੈ? ਸਹੀ ਹੈ। ਕੀ ਕੀ ਪੰਜਾਬ ਦੇ ਸਰਕਾਰੀ ਧਿਰ ਦੇ ਐਮਐਲਏ ਦੁਵਿਧਾ ਵਿੱਚ ਨੇ? ਕੀ ਪੰਜਾਬ ਸਰਕਾਰ ਦੇ ਐਮਐਲਏ ਕਿਸੇ ਡਰ ਵਿੱਚ ਨੇ? ਹੂੰ, 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 ਜਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਐਮਐਲਏਆਂ ਨੇ ਇੱਕ ਪੱਕਾ ਫੈਸਲਾ ਕਰ ਲਿਆ, ਬਾਗੀ ਸੁਰ ਅਪਣਾ ਲਿਆ ਕਿ ਅਸੀਂ ਜਾਵਾਂਗੇ? ਹੂੰ, ਦੇਖੋ, ਦੋ ਮਾਮਲੇ ਆ। ਵੀਡੀਓ ਕਾਂਡ ਵਾਲਾ ਮਾਮਲਾ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜਿਆ। ਜੀ, ਇਹ ਮਾਮਲਾ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਾਲਾ, ਜਿਹੜਾ ਬੜਾ ਅਹਿਮ ਹੈ, ਜਿਹਨੂੰ ਵੀਡੀਓ ਵਾਲਾ ਮਾਮਲਾ ਸ਼ੈਡੋ ਕਰ ਰਿਹਾ ਹੁਣ। ਜੀ, ਵੀਡੀਓ ਵਾਲਾ ਮਾਮਲਾ ਇਸ ਮਾਮਲੇ ਨੂੰ ਦਬਾਉਣ ਦੀ, ਔਰ ਜਿਹੜਾ ਸਰਕਾਰ ਨੂੰ ਵੀ ਲੱਗਦਾ ਕਿ ਸ਼ਾਇਦ ਸਾਡੇ ਲਈ ਇਹ ਠੀਕ ਹੈ ਕਿ ਚਲੋ ਘੱਟੋ ਘੱਟ ਇਸ ਮਸਲੇ 'ਚੋਂ ਤਾਂ ਨਿਕਲੀਏ, ਪਰ ਮਸਲੇ 'ਚੋਂ ਤਾਂ ਨਿਕਲ ਜਾਓਗੇ, ਪਰ ਜਿਹੜਾ ਤੁਸੀਂ ਲਾਹਾ ਲੈਣ ਦੀ ਕੋਸ਼ਿਸ਼ ਸੀ, ਉਹ ਲਾਹਾ ਤਾਂ ਤੁਹਾਡਾ ਵੀ ਗਿਆ। ਸਹੀ ਹੈ, ਬਿਲਕੁਲ ਜੀ। ਪਰ ਇਹ ਜੇ ਹੱਲ ਨਾ ਹੋਇਆ ਤਾਂ ਵੱਡੀ ਚੁਣੌਤੀਆਂ। ਹੁਣ ਬਾਦਲ ਦਲ ਐਸਜੀਪੀਸੀ ਜਿਹੜਾ ਦਬਾਅ ਬਣਾ ਰਹੀ ਹੈ, ਉਹ ਸੋਧ ਦਾ ਦਬਾਅ ਬਣਾ ਰਹੀ ਹੈ। ਹੂੰ, ਪਰ ਕੁਝ ਪੰਥਕ ਧਿਰਾਂ ਲਗਾਤਾਰ ਇਸ ਮਸਲੇ ਤੇ ਪਹਿਰੇਦਾਰੀ ਕਰ ਰਹੀਆਂ ਵੀ ਮਸਲਾ ਸੋਧ ਦਾ ਨਹੀਂ, ਮਸਲਾ ਸਰਕਾਰੀ ਦਖਲ ਦਾ ਹੈ। ਸਹੀ ਹੈ, ਬਿਲਕੁਲ। ਉਹ 2008 'ਚ ਜਦੋਂ ਬਾਦਲਾਂ ਨੇ ਬਣਾਇਆ ਸੀ, ਅਕਾਲੀ ਸਰਕਾਰ ਨੇ ਬਣਾਇਆ ਸੀ, ਤਦ ਵੀ ਦਖਲ ਸੀ। ਤੇ ਜੇ ਤੁਸੀਂ ਉਹ ਸ਼ੁਰੂਆਤ ਨਾ ਕਰਦੇ, ਅੱਜ ਦਿਨ ਨਾ ਦੇਖਣਾ ਪੈਂਦਾ। ਸਹੀ ਹੈ। ਇਸ ਲਈ ਉਹ ਐਕਟ 2008 ਦਾ ਮੁੱਢੋਂ ਰੱਦ ਕਰੋ। ਮਤਲਬ ਇਹ ਥੋੜਾ ਕਿ ਜੇ ਤੁਹਾਡੀ ਸਰਕਾਰ ਹੈ ਤਾਂ ਤੁਸੀਂ ਕਹੋ ਜੀ ਸਾਡੀ ਸਰਕਾਰ ਤੇ ਕਰ ਦੇਵੇ ਫੈਸਲਾ ਤਾਂ ਠੀਕ ਹੈ, ਦੂਜੀ ਕਰ ਦੇਵੇ ਤਾਂ ਦਖਲ ਹੈ। ਤੇ ਫਿਰ ਇਸ ਲਈ ਕਹਿੰਦੇ ਉੱਥੇ ਤੱਕ ਜਾਓ। ਪਰ ਜੋ ਵੀ ਹੋਵੇ, ਇਸ ਮਸਲੇ ਤੇ ਜੋ ਜਾਣਕਾਰੀ ਮੇਰੇ ਕੋਲ ਹੈ, ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਅੰਮ੍ਰਿਤਧਾਰੀ ਔਰ ਕੁਝ ਸਿੱਖੀ ਨੂੰ ਪਰਨਾਏ ਹੋਏ, ਸਿੱਖੀ ਸਰੂਪ ਵਾਲੇ ਜੀ ਕੁਝ ਐਮਐਲਏ ਤਾਂ ਰੁੱਖਾ ਸੁੱਖਾ ਸਿੱਧਾ ਸੁਨੇਹਾ ਦੇਤਾ ਕਿ ਤੁਸੀਂ ਹਾਂ ਕਰਨੀ ਹੈ ਕਰੋ, ਤੁਸੀਂ ਫੈਸਲਾ ਲੈਣਾ ਲਓ, ਅਸੀਂ ਤਾਂ ਜਾਵਾਂਗੇ, ਜੋ ਕਰਨਾ ਕਰੋ। ਠੀਕ ਹੈ ਜੀ। ਬੇਸ਼ੱਕ ਉਹ ਅਜੇ ਖੁੱਲ ਕੇ ਸਾਹਮਣੇ ਨਹੀਂ ਆਏ, ਪਰ ਕਹਿੰਦੇ ਅੰਦਰ ਪਾਰਟੀ ਦੇ ਉਹਨੇ ਸੁਨੇਹਾ ਦੇਤਾ। ਉਹ ਤੋਂ ਬਾਅਦ ਜਿਹੜੇ ਕੁਝ ਐਮਐਲਏ ਆਕਾ ਦੇ ਚਮਚੇ ਬਣ ਕੇ ਵਿਚਰ ਰਹੇ ਨੇ, ਜਾਂ ਜਿਨ੍ਹਾਂ ਨੂੰ ਲੱਗਦਾ ਕਿ ਇੰਨੇ ਗੱਲ ਆਪ ਮਹਾਰੇ ਕਰਨਾ, ਟਿਕਟ ਨਾ ਕੱਟੀ ਜਾਵੇ, ਸਹੀ ਹੈ। ਉਹ ਅਜੇ ਮਤਲਬ ਚੋਬਾਈਆਂ ਮਾਰੀ ਜਾਂਦੇ ਨੇ, ਕਦੇ ਸੀਐਮ ਦਫ਼ਤਰ ਵੱਲ ਨੂੰ, ਕਦੇ ਵਿਭਵ ਕੁਮਾਰ ਵੱਲ ਨੂੰ, ਕਦੇ ਸਪੀਕਰ ਸਾਹਿਬ ਨੂੰ ਕਿ ਕਰਿਓ ਜੀ ਗੱਲ, ਪੁੱਛਿਓ ਜੀ, ਹਾਂ ਕਰਾ ਦਿਓ ਜੀ। ਜਾਣਾ ਚਾਹੁੰਦੇ ਨੇ, ਪਰ ਉਹ ਇਹ ਚਾਹੁੰਦੇ ਨੇ ਕਿ ਸਾਨੂੰ ਤੁਸੀਂ ਹਾਂ ਕਰੋ, ਸਾਡਾ ਸੰਗਲ ਖੋਲ ਦਿਓ, ਬਸ ਫਿਰ ਅਸੀਂ ਚਲੇ ਜਾਈਏ। ਇਸ ਸਾਰੀ ਪ੍ਰਕਿਰਿਆ ਦੇ ਵਿੱਚ
ਖੁਦ ਭਗਵੰਤ ਮਾਨ ਤੇ ਕੇਜਰੀਵਾਲ ਵੀ ਦੁਵਿਧਾ ਵਿੱਚ ਨੇ, ਡਰ 'ਚ ਨੇ। ਠੀਕ ਹੈ। ਉਹਨਾਂ ਨੂੰ ਦੁਵਿਧਾ ਇਹ ਹੈ ਕਿ ਕਿਤੇ ਜੇ ਸਾਡੀ ਸਲਾਹ ਮਸ਼ਵਰੇ ਤੋਂ ਬਿਨਾਂ ਜਾਂਦੇ ਨੇ ਫਿਰ ਸਾਡੀ ਕੀ ਰਹੇਗੀ। ਜੇ ਨਹੀਂ ਜਾਂਦੇ ਉਹਨਾਂ ਨੂੰ ਡਰ ਇਹ ਹੈ ਕਿ ਕਿਤੇ ਜੇ ਬਾਗੀ ਹੋ ਗਏ, ਪਾਰਟੀ ਤੋਂ ਫਾੜ ਨਾ ਹੋ ਜਾਵੇ ਚੋਣਾਂ ਤੋਂ ਪਹਿਲਾਂ। ਹਾਂ, ਐਮਐਲਏਆਂ ਦੇ ਅੰਦਰ ਇੱਕ ਡਰ ਪਿਆ ਜੀ। ਉਹ ਡਰ ਥੋੜਾ ਜਿਹਾ ਪਿਆ ਕਿ ਬੁਲਾਇਆ ਸਾਨੂੰ ਜਗਤ ਜੋਤ ਸ਼੍ਰੀ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਹਵਾਲੇ ਨਾਲ, ਕਿਤੇ ਉੱਥੇ ਵੀਡੀਓ ਵਾਲੇ ਕਾਂਡ ਦੇ ਮਾਮਲੇ ਤੇ ਸੱਤੂ ਫੈਸਲਾ ਨਾਲ ਪੁੱਛਣ ਕਿ ਦੱਸੋ ਤੁਹਾਡਾ ਫੈਸਲਾ, ਕਿੱਧਰ ਖੜੇ ਹੋ, ਕਿਤੇ ਇਹੋ ਜਿਹਾ ਕੋਈ ਸਵਾਲ ਨਾ ਹੋ ਜਾਵੇ। ਦੇਖੋ, ਇਹ ਜੇ ਆਪਾਂ ਇੱਕ ਪ੍ਰਕਿਰਿਆ ਸਮਝੀਏ ਜੀ ਤਾਂ ਇੱਕ ਕੇਸ ਦੀ ਸੁਣਵਾਈ ਲਈ ਤੁਹਾਨੂੰ ਬੁਲਾਇਆ ਗਿਆ। ਜਿਵੇਂ ਦੁਨਿਆਵੀ ਅਦਾਲਤ 'ਚ ਹੁੰਦਾ ਕਿ ਇੱਕ ਬੰਦੇ ਦੇ ਚਾਹੇ 4 ਕੇਸ ਚੱਲਦੇ ਹੋਣ ਚਾਹੇ 8 ਕੇਸ ਚੱਲਦੇ ਹੋਣ, ਜਿੱਦਣ ਜਿਹੜੇ ਕੇਸ ਦੀ ਤਰੀਕ ਆ ਉਦੋਂ ਉਹੀ ਕੇਸ ਨਾਲ ਸੰਬੰਧਿਤ ਬਿਲਕੁਲ ਸੁਣਵਾਈ ਹੁੰਦੀ ਹੈ। ਤੋ ਇਹ ਇਸ ਲਈ ਸਿਧਾਂਤ ਦੇ ਹਿਸਾਬ ਨਾਲ ਤਾਂ ਇਹੀ ਬਣਦਾ ਕਿ ਉਦੋਂ ਸਿਰਫ ਜਗਤ ਜੋਤ ਸ਼੍ਰੀ ਗ੍ਰੰਥ ਸਾਹਿਬ ਸੋਧ ਐਕਟ ਦੇ ਹਵਾਲੇ ਨਾਲ ਇਹਨਾਂ ਨਾਲ ਗੱਲਬਾਤ ਹੋਏਗੀ, ਹੈਨਾ। ਬਾਕੀ ਪਤਾ ਨਹੀਂ ਜੇ ਜਿਵੇਂ ਭਗਵੰਤ ਮਾਨ ਕਹਿੰਦਾ ਕਿ ਸਾਰਾ ਕੁਝ ਬਾਦਲਾਂ ਦੇ ਕਹੇ ਤੇ ਹੁੰਦਾ, ਉਵੇਂ ਕੁਝ ਹੋਰ ਨਵਾਂ ਕਿਹਾ ਜਾਵੇ ਤਾਂ ਪਤਾ ਨਹੀਂ ਫਿਰ ਕੀ ਹੁੰਦਾ। ਪਰ ਉਮੀਦ ਇਹ ਹੈ ਕਿ ਉਦੋਂ ਸਿਰਫ ਇਸੇ ਨੁਕਤੇ ਤੇ ਗੱਲ ਹੋਣੀ, ਔਰ ਇਹ ਨੁਕਤਾ ਬਹੁਤ ਅਹਿਮ ਹੈ। ਪਤਾ ਲੱਗ ਰਿਹਾ ਕਿ ਸਰਕਾਰ ਨੂੰ ਇਹ ਲੱਗ ਰਿਹਾ ਕਿ ਇਸੇ ਪਹਿਲੂ ਦੇ ਵਿੱਚ ਜਿਹੜਾ ਸੀ ਲਿਆਏ ਸੀ ਨਾ ਕਿ ਸੇਵਾ ਸੰਭਾਲ ਕਰਨ ਵਾਲੇ, ਹੈਨਾ, ਰੱਖ ਰਖਾਵ ਕਰਨ ਵਾਲੇ, ਦੇਖ ਰੇਖ ਕਰਨ ਵਾਲੇ, ਉਹਨਾਂ ਦੇ ਉੱਤੇ ਵੀ ਕੇਸ ਹੋਊਗਾ ਜੇ ਬੇਅਦਬੀ ਹੋ ਜਾਂਦੀ ਹੈ। ਤਾਂ ਹੁਣ ਉਹੀ ਤਰ੍ਹਾਂ ਆ ਵੀਡੀਓ ਕਾਂਡ ਵਾਲੇ ਮਾਮਲੇ 'ਚ ਗੁਰੂ ਘਰਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਨਗੇ ਉਹਨਾਂ ਨੂੰ। ਉਹ ਕਹਿੰਦੇ ਇੱਧਰ ਨੂੰ ਤਾਂ ਉੱਧਰ ਨੂੰ ਸਹੀ ਹੈ। ਇਸ ਲਈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸਰਕਾਰ ਇੱਥੇ ਵੀ ਮੰਥਨ ਕਰਨ ਲੱਗੀ ਹੈ ਕਿ ਕੀ ਆਪਾਂ ਕੁਝ ਸੋਧ ਕਰੇ ਲਈਏ ਬਿੱਲ 'ਚ। ਪਰ ਕਮਾਲ ਦੇਖੋ ਤੁਸੀਂ, ਇਹ ਗੱਲਾਂ ਉੱਪਰਲੀ ਪਰਤ ਤੇ ਹੀ ਹੁੰਦੀਆਂ ਨੇ। ਅਜੇ ਤੱਕ ਸਰਕਾਰ ਨੇ ਆਪਣੀ ਕੈਬਨਿਟ ਦੀ ਬੈਠਕ ਨਹੀਂ ਬੁਲਾਈ 29 ਨੂੰ ਲੈ ਕੇ। ਅਜੇ ਤੱਕ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਕੋਈ ਬੈਠਕ ਨਹੀਂ ਬੁਲਾਈ। ਭਗਵੰਤ ਮਾਨ ਨੂੰ ਪੁੱਛੋ, ਕਹਿੰਦੇ ਜੀ ਵਿਧਾਨ ਸਭਾ ਦੀ ਕਮੇਟੀ ਫੈਸਲਾ ਕਰੂਗੀ। ਕਮੇਟੀ ਕੀ ਕਰੂਗੀ ਬਈ? ਤੁਸੀਂ ਹਾਊਸ ਦੇ ਮੁਖੀ ਹੋ। ਸਹੀ ਹੈ, ਬਿਲਕੁਲ। ਤੁਸੀਂ ਫੈਸਲਾ ਕਰੋ। ਬਿੱਲ ਤੁਸੀਂ ਲਿਆਏ ਸੀ, ਤੁਹਾਡੀ ਸਰਕਾਰ ਨੇ ਸਰਬਸੰਮਤੀ ਨਾਲ ਪਾਸ ਕਰਾਇਆ। ਸਾਰੀਆਂ ਧਿਰਾਂ ਨੂੰ 117 ਨੂੰ ਇਹ ਸੱਦ ਕਰੋ। ਕੋਈ ਸਰਕਾਰੀ ਪੱਧਰ ਤੇ, ਪਾਰਟੀ ਪੱਧਰ ਤੇ ਵੀ ਕੋਈ ਮੀਟਿੰਗ ਨਹੀਂ ਕਿ ਕੋਈ ਕੋਰ ਕਮੇਟੀ, ਕੋਈ ਫਲਾਣੀ ਕਮੇਟੀ, ਕਿਤੇ ਦੀ ਮੀਟਿੰਗ। ਸੋ ਇਹਦਾ ਮਤਲਬ ਹੁਕਮ ਆਉਂਦੇ ਨੇ, ਉਹਨਾਂ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਕੇਜਰੀਵਾਲ ਅੱਜ ਆਉਣਗੇ ਪੰਜਾਬ, ਸੋ ਦੇਖਦੇ ਹਾਂ। ਸੋ ਵੀਡੀਓ ਕਾਂਡ ਮਾਮਲੇ 'ਚ ਲਗਾਤਾਰ ਹੁਣ ਸਵਾਤੀ ਮਾਲੀਵਾਲ ਦਾ ਜ਼ਿਕਰ ਆ ਗਿਆ। ਉਹ ਮਾਸਕ ਵਾਲੇ ਦੇ ਵਿੱਚ ਵੀ ਗੱਲ ਝੂਠੀ ਪੈਂਦੀ ਦਿਖ ਰਹੀ ਹੈ ਇਹਨਾਂ ਨੂੰ, ਜਿਹੜੀ ਬਾਂਹ ਜੀ ਤੇ ਮਾਸਕ ਆਪੇ ਭਗਵੰਤ ਮਾਨ ਕਹਿ ਰਹੇ ਨੇ ਮਾਸਕ ਦੀ ਅੱਖਾਂ ਨਹੀਂ ਹੁੰਦੀਆਂ, ਉਹ ਜਿਹੜੀ ਉਹ ਬਾਂਹ ਜੀ 'ਚ ਪਾਇਆ ਉਹ 'ਚ ਅੱਖਾਂ ਵੀ ਦਿਖਦੀਆਂ ਨੇ, ਹੈਨਾ। ਸੋ ਇਸ ਲਈ ਇਹ ਕਾਫੀ ਉਲਝਣ ਤਾਣੀ ਉਲਝੀ ਹੋਈ ਹੈ। ਉਹਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਘਿਰੀ ਹੋਈ ਹੈ, ਬੈਕਫੁੱਟ ਤੇ ਹੈ। ਤੇ ਉਹਦੇ ਵਿੱਚ ਹੁਣ ਆਹ 29 ਤਰੀਕ ਇਹਨਾਂ ਲਈ ਅਹਿਮ ਹੋਣ ਵਾਲਾ। ਸੋ 2 ਦਿਨ ਬਾਕੀ ਨੇ ਜੀ, ਦੇਖਦੇ ਹਾਂ ਕੀ ਹੁੰਦਾ। ਇਹਨਾਂ ਤਿਲਾਂ 'ਚ ਕਿੰਨਾ ਕੁ ਤੇਲ ਉਹਦਾਂ ਪਤਾ ਲੱਗ। ਇੱਕ ਪਾਸੇ ਤਾਂ ਇਹ ਵੀ ਡਰ ਹੈ ਵੀ ਕਿਤੇ ਆਕਾ ਨਾ ਸਾਡਾ ਨਾਰਾਜ਼ ਹੋ ਜੇ, ਸਾਡਾ ਮਾਲਕ ਨਾ ਨਾਰਾਜ਼ ਹੋ ਜਾਏ ਜਿਹੜਾ ਤਾਂ ਬੈਠਾ। ਦੂਜੇ ਪਾਸੇ ਲੋਕਾਂ ਦੀ ਕਚਹਿਰੀ 'ਚ ਵੀ ਜਾਣ ਤੋਂ ਡਰ ਲੱਗਦਾ ਵੀ ਜੇ ਪੇਸ਼ ਨਾ ਹੋਏ ਜਾਂ ਕੋਈ ਟਾਲ ਮਟੋਲ ਕਰਤੀ ਤਾਂ ਲੋਕਾਂ ਕੰਨੋਂ ਵੀ ਜਾਂਦੇ ਰਹਾਂਗੇ। ਸੋ ਇਹ ਬੜਾ, ਜਦੋਂ ਦੋਨੇ ਪਾਸੇ ਰੱਖਣੇ ਹੋਣ ਨਾ, ਪਰ ਸਿਆਣਾ ਦੀ ਕਹਾਵਤ ਬਣੀ ਹੈ ਸ਼ਰਮਾ ਜੀ, ਉਹ ਕਹਿੰਦੇ 2 ਬੇੜੀਆਂ 'ਚ ਸਵਾਰ ਹੋਣ ਵਾਲਾ ਡੁੱਬਦਾ ਹੀ ਹੁੰਦਾ।